ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਗੰਭੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਪਡੇਟ ਕੈਲੀਫੋਰਨੀਆ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਨੇ। ਜੇਕਰ ਤੁਸੀਂ ਵੀ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਕਰਵਾਉਣਾ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰੋ। 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਚੱਲਦੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਚਾਹੁੰਦੇ ਹੋ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਦੇ ਨਾਲ ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸਰਬਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ ਏਬੀ ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਗੱਲਬਾਤ ਦੀ ਸ਼ੁਰੂਆਤ ਕਰਦੇ ਜਾਈਏ। ਪਹਿਲੀ ਖਬਰ ਤੇ ਨਜ਼ਰ ਮਾਰੀਏ। ਸੈਕਰਾਮੈਂਟੋ ਦੇ ਜਿਹੜੇ ਸਿਟੀ ਦੇ ਅਟਰਨੀ ਆ ਸੁਜ਼ਾਨਾ ਅਲਕਾਲਾ, ਉਹਨਾਂ ਨੇ ਅੱਜ ਫਾਰਮਲੀ ਰਿਸਪੌਂਸ ਕੀਤਾ ਆ ਸੈਕਰਾਮੈਂਟੋ ਕਾਊਂਟੀ ਦੇ ਹੀ ਜਿਹੜੇ ਡਿਸਟ੍ਰਿਕਟ ਅਟਰਨੀ ਥੀਓਨ ਹੋ, ਉਹਨਾਂ ਦੀ ਉਸ ਚਿੱਠੀ ਦਾ, ਜਿਸ ਦੇ ਵਿੱਚ ਥੀਓਨ ਹੋ ਕਹਿ ਰਹੇ ਸੀਗੇ ਵੀ ਮੈਂ ਕ੍ਰਿਮੀਨਲ ਚਾਰਜਿਸ ਉਹ ਲਾਊਂਗਾ ਜਿਹੜੀ ਹੋਮਲੈਸ ਦੀ ਇਨਕੈਂਪਮੈਂਟ ਆ ਨਾਰਥ ਸੈਕਰਾਮੈਂਟੋ ਦੇ ਵਿੱਚ, ਉਸ ਦੇ ਉੱਤੇ ਜਿਹੜੀ ਸੈਲਫ ਗਵਰਨਿੰਗ ਚੱਲ ਰਹੀ ਆ ਉਸ ਨੂੰ ਲੈ ਕੇ। ਇਸ ਇਨਕੈਂਪਮੈਂਟ, ਜਿਸ ਦਾ ਨਾਮ ਕੈਂਪ ਰੈਜ਼ੋਲੂਸ਼ਨ ਰੱਖਿਆ ਗਿਆ ਹੈ, ਕੋਲਫੈਕਸ ਸਟਰੀਟ ਸੈਕਰਾਮੈਂਟੋ ਤੇ ਆ। ਸਿਟੀ ਨੇ ਇੱਥੇ ਪਹਿਲਾਂ ਪਲਾਨ ਕੀਤਾ ਸੀਗਾ ਵੀ ਸਲੀਪਿੰਗ ਕੈਬਿਨ ਜਿਹੜੇ ਆ ਇਸ ਸਾਈਡ ਤੇ ਰੱਖੇ ਜਾਣਗੇ, ਪਰ ਇਸ ਆਈਡੀਏ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉੱਥੇ ਜਿਹੜੀ ਮਿੱਟੀ ਆ ਉਸ ਦੇ ਵਿੱਚ ਕੰਟੈਮੀਨੇਸ਼ਨ ਸੀਗੀ, ਕਿਉਂਕਿ ਪਹਿਲਾਂ ਉੱਥੇ ਵਹੀਕਲ ਮੇਨਟੇਨੈਂਸ ਯਾਰਡ ਸੀਗਾ, ਗੱਡੀਆਂ ਦਾ ਕੰਮ ਉੱਥੇ ਕੀਤਾ ਜਾਂਦਾ ਸੀਗਾ। ਫਿਰ ਏਰੀਆ ਅਪਰੂਵ ਕੀਤਾ ਗਿਆ ਜਿਹੜਾ ਸੇਫ ਪਾਰਕਿੰਗ ਸਾਈਟ ਆ, ਤੇ ਕਹਿੰਦੇ ਵੀ ਉਹ ਸੈਲਫ ਗਵਰਨਡ ਹੋਣਾ ਸੀਗਾ। ਕੌਂਸਲ ਨੇ ਆਪਣਾ ਜਿਹੜਾ ਆ ਉੱਥੋਂ ਦੇ ਰੈਜ਼ੀਡੈਂਟਸ ਦੇ ਦੁਆਰਾ। ਥੀਓਨ ਹੋ ਨੇ ਚਿੱਠੀ ਲਿਖੀ ਫਿਰ ਸੈਕਰਾਮੈਂਟੋ ਸਿਟੀ ਦੇ ਅਟਰਨੀਜ਼ ਨੂੰ, ਤੇ ਉਹਨਾਂ ਨੇ ਕਿਹਾ ਵੀ ਸਿਟੀ ਨੇ ਸੇਫਟੀ ਵਾਇਲੇਸ਼ਨਸ ਇਸ ਸਾਈਟ ਨੂੰ ਲੈ ਕੇ ਇਗਨੋਰ ਕੀਤੀਆਂ ਹੈਗੀਆਂ ਆ, ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਹ ਐਗਰੀ ਨਹੀਂ ਸੀ ਕਰਨਾ ਚਾਹੀਦਾ ਜਿਹੜੇ ਲੋਕ ਹੋਮਲੈਸਨੈਸ ਐਕਸਪੀਰੀਅੰਸ ਕਰ ਰਹੇ ਆ, ਵੀ ਉਹ ਐਕਸਪੋਜ਼ ਹੋਣੇ ਸੀਗੇ ਟਾਕਸਿਕ ਕੈਮੀਕਲਸ ਨੂੰ ਲੈ ਕੇ। ਜਿਹੜੇ ਹੁਣ ਸਿਟੀ ਨੇ ਜਿਹੜਾ ਇਸ ਦਾ ਜਿਹੜਾ ਉਹ ਜਵਾਬ ਦਿੱਤਾ ਆ, ਉਹ ਕਹਿੰਦੇ ਵੀ ਜਿਹੜੇ ਥੀਓਨ ਹੋ ਆ ਉਹ ਕੁਛ ਨਹੀਂ ਕਰ ਰਹੇ। ਇਸ ਤੋਂ ਇਲਾਵਾ ਵੀ ਉਹ ਸਿਰਫ ਜਿਹੜੇ ਸਿਟੀ ਇੰਪਲੋਈਜ਼ ਆ ਉਹਨਾਂ ਨੂੰ ਡਿਸਟਰੈਕਟ ਕਰ ਰਹੇ ਆ ਆਪਣੀਆਂ ਜੌਬਸ ਕਰਨ ਨੂੰ ਜਿਹੜਾ ਉਹ ਲੈ ਕੇ। ਥੀਓਨ ਹੋ ਨੇ ਪਹਿਲਾਂ ਵੀ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਆ ਸੈਕਰਾਮੈਂਟੋ ਸਿਟੀ ਆ, ਉਸ ਦੇ ਉੱਤੇ ਕ੍ਰਿਮੀਨਲ ਚਾਰਜਿਸ ਲਾਉਣ ਦੇ ਲਈ, ਇਨਫੈਕਟ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਚਾਰਜਿਸ ਦੀ ਅਨਾਊਂਸਮੈਂਟ ਵੀ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਹੁਣ ਵੁੱਡ ਦੀ ਜਿਹੜੀ ਚਿੱਠੀ ਆ ਉਹ ਇਹ ਸੁਜੈਸਟ ਕਰ ਰਹੀ ਆ ਵੀ ਜਿਹੜੇ ਥੀਓਨ ਹੋ ਆ ਜਾਣ ਬੁੱਝ ਕੇ ਲੀਗਲ ਥ੍ਰੈਟ ਕਰ ਰਹੇ ਆ, ਤੇ ਉਹ ਕਹਿੰਦੇ ਵੀ ਇਹ ਜਿਹੜੇ ਥ੍ਰੈਟਸ ਆ ਇਹ ਪੋਲੀਟੀਕਲ ਸਿਆਸੀ ਜਿਹੜੇ ਇਸ ਦੇ ਵਿੱਚ ਹੋ ਸਕਦੇ ਆ, ਕਿਉਂਕਿ ਉਹਨਾਂ ਦੀ ਤੇ ਜਿਹੜੀ ਸਟਾਈਨਬਰਗ ਦੋਨੋਂ ਹੀ ਸੋਚ ਰਹੇ ਆ ਵੀ ਕੈਲੀਫੋਰਨੀਆ ਦੇ ਅਟਰਨੀ ਜਨਰਲ ਦੇ ਲਈ ਇਵੈਂਚੁਅਲੀ ਕੈਂਪੇਨ ਕਰ ਸਕਦੇ ਆ। ਸੋ ਆਪੋ ਆਪਣੇ ਸਿਆਸੀ ਕੱਦ ਨੂੰ ਉੱਚਾ ਕਰਨ ਦੀ ਜਿਹੜੀ ਕਵਾਇਦ ਆ ਉਹ ਸੈਕਰਾਮੈਂਟੋ ਦੇ ਵਿੱਚ ਅਟਰਨੀਜ਼ ਦੇ ਦਰਮਿਆਨ, ਉੱਥੋਂ ਦੇ ਅਟਰਨੀ ਜਨਰਲ ਤੇ ਸਿਟੀ ਦੇ ਜਿਹੜੇ ਮੇਅਰ ਆ ਉਹਨਾਂ ਦਰਮਿਆਨ ਸਿੰਘ ਫਸ ਕੇ ਨਜ਼ਰ ਆ ਰਹੀ ਹੈ ਜੀ। ਅਗਲੀ ਖਬਰ ਜਿਹੜੀ ਹੈ ਮੰਡੇਰਾ ਕਾਊਂਟੀ ਤੋਂ ਆ ਰਹੀ ਹੈ। ਮੰਡੇਰਾ ਦੇ ਵਿੱਚ ਇੱਕ 19 ਸਾਲਾ ਜਿਹੜੀ ਕੁੜੀ ਦੀ ਲਾਸ਼ ਮਿਲੀ ਹੈ, ਮਿਲਾਨੀ ਸਟੀਫਨੀ ਰਿਓਜ਼ ਇਹਦਾ ਨਾਮ ਦੱਸਿਆ ਗਿਆ, ਤੇ ਇਹ ਪਿਛਲੇ ਦਿਨੀ ਲਾਪਤਾ ਹੋ ਗਈ ਸੀ। ਇਸ ਪੂਰੀ ਘਟਨਾ ਦੇ ਵਿੱਚ ਮੰਦਭਾਗੀ ਜਿਹੜੀ ਗੱਲ ਇਹ ਹੈ ਕਿ ਇਹ ਕੁੜੀ ਉਸ ਦਿਨ ਲਾਪਤਾ ਹੁੰਦੀ ਹੈ ਜਿਸ ਦਿਨ ਇਹਦਾ 20ਵਾਂ ਜਨਮ ਦਿਨ ਸੀਗਾ। ਉਸ ਦੀ ਜਿਹੜੀ ਮਾਂ ਉਹ ਪੁਲਿਸ ਕੋਲੇ ਰਿਪੋਰਟ ਲਿਖਾਉਂਦੀ ਹੈ ਕਿ ਉਹਦੀ ਬੱਚੀ ਫਰਾਈਡੇ ਨੂੰ ਘਰੋਂ ਗਈ ਸੀ, ਪਰ ਉਹ ਘਰੇ ਨਹੀਂ ਮੁੜੀ, ਤੇ ਉਸ ਤੋਂ ਬਾਅਦ ਉਹਦੀ ਭਾਲ ਕੀਤੀ ਜਾਂਦੀ ਹੈ। ਮੰਡੇਰਾ ਦੇ ਵਿੱਚ ਇੱਕ ਬਾਗ ਦੇ ਵਿੱਚ ਇਸ ਦੀ ਲਾਸ਼ ਮਿਲਦੀ ਹੈ, ਤੇ ਉਸ ਤੋਂ ਬਾਅਦ ਜਿਹੜੇ ਮੰਡੇਰਾ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਹੈ ਉਹ ਪ੍ਰੈਸ ਕਾਨਫਰੰਸ ਕਰਦਾ ਤੇ ਇਸ ਘਟਨਾ ਦੇ ਬਾਰੇ ਜਾਣਕਾਰੀਆਂ ਦਿੰਦਾ। ਉਹ ਕਹਿੰਦੇ ਕਿ ਸਾਨੂੰ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਲੜਕੀ ਦੀ ਭਾਲ ਕੀਤੀ ਜਾਂਦੀ ਹੈ,
ਕੀਤੀ ਜਾ ਰਹੀ ਹੈ, ਬੱਚੀ ਦੀ ਭਾਲ ਕੀਤੀ ਜਾ ਰਹੀ ਹੈ, ਤਾਂ ਉਦੋਂ ਸਾਨੂੰ ਇੱਕ ਕਾਲ ਆਈ ਸੀ, ਜਿਸ ਤੋਂ ਬਾਅਦ ਇਸ ਬੱਚੀ ਦੇ ਜਿਹੜੇ ਰਿਮੇਨਸ ਆ, ਡੈਡ ਬੋਡੀ ਆ, ਉਹਦੇ ਮਿਲਣ ਬਾਰੇ ਪਤਾ ਲੱਗਿਆ ਸੀ। ਜਦੋਂ ਜਾਂਚ ਕੀਤੀ ਗਈ ਤਾਂ ਇਹ ਬਿਲਕੁਲ ਉਹੀ ਬੱਚੀ ਦੀ ਲਾਸ਼ ਸੀ, ਬੋਡੀ ਸੀ, ਜਿਹੜੀ ਪਿਛਲੇ ਕਈ ਦਿਨਾਂ ਤੋਂ ਲਾਪਤਾ ਦੱਸੀ ਗਈ ਸੀ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉਹਦੇ ਇੱਕ ਐਕਸ ਬॉयਫ੍ਰੈਂਡ, ਸਾਬਕਾ ਪ੍ਰੇਮੀ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਗੱਲ ਕਹੀ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਦੋਂ ਤਹਿਕੀਕਾਤ ਕੀਤੀ ਗਈ ਤਾਂ 2 ਹੋਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਉਹ ਸਹਿਦੋਸ਼ੀ ਸਨ। ਮਤਲਬ ਕਿ ਕ੍ਰਾਈਮ ਪਾਰਟਨਰ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਭੂਮਿਕਾ ਨਿਭਾਈ ਇਸ ਕੁੜੀ ਦੀ ਮੌਤ ਦੇ ਮਾਮਲੇ ਦੇ ਵਿੱਚ। ਹੁਣ ਜਿਹੜੇ ਮੰਡੇਰਾ ਕਾਉਂਟੀ ਸ਼ੈਰਿਫ ਨੇ ਟਾਇਸਨ ਪੋਗ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇੱਕ ਹੋਰ ਗੱਲ ਕਹੀ ਹੈ ਕਿ ਫੈਮਿਲੀ ਜਿਹੜੀ ਹੈ ਮਿਲਾਨੀ ਦੀ, ਅਸੀਂ ਉਹਦੇ ਨਾਲ ਦੁੱਖ ਦਾ ਆਪਣਾ ਸਾਂਝਾ ਕਰਦੇ ਹਾਂ। ਸਾਨੂੰ ਉਹਨਾਂ ਦੇ ਲੋਸ ਤੇ ਬੜਾ ਦੁੱਖ ਹੋ ਰਿਹਾ, ਤੇ ਨਾਲ ਹੀ ਉਹ ਕਹਿੰਦੇ ਨੇ ਕਿ ਕੁਝ ਹੋਰ ਅਹਿਮ ਕੜੀਆਂ ਜਿਹੜੀਆਂ ਇਸ ਕੇਸ ਦੇ ਨਾਲ ਜੁੜਦੀਆਂ ਨੇ, ਉਹ ਉਹਨਾਂ ਤੇ ਅਸੀਂ ਜਿਹੜੀ ਆ ਤਹਿਕੀਕਾਤ ਉਹ ਜਾਰੀ ਰੱਖੀ ਹੋਈ ਆ। ਇੱਕ ਉਹਨਾਂ ਨੇ ਆਪਣੀ ਨਿਊਜ਼ ਕਾਨਫਰੰਸ ਦੇ ਵਿੱਚ ਇੱਕ ਹੋਰ ਗੱਲ ਨੂੰ ਛੋਇਆ ਕਿ ਇਹ ਬੱਚੀ ਜਦੋਂ ਲਾਪਤਾ ਹੁੰਦੀ ਹੈ 19 ਸਾਲਾਂ ਦੀ, ਤਾਂ ਉਦੋਂ ਕੁਛ ਇਹਦੇ ਜਿਹੜੇ ਫੋਨ ਕਾਲਸ ਨੇ, ਉਹ ਐਕਸਚੇਂਜ ਹੋਈਆਂ ਨੇ ਕੁਛ ਹੋਰ ਫਰੈਂਡਸ ਦੇ ਨਾਲ। ਤਾਂ ਅਸੀਂ ਉਹਨਾਂ ਤੋਂ ਵੀ ਪੁੱਛ ਪੜਤਾਲ ਜਿਹੜੀ ਉਹ ਕਰ ਰਹੇ ਹਾਂ ਕਿ ਕੀ ਉਹਨਾਂ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਹੈ ਜਾਂ ਨਹੀਂ। ਜੀ। ਅਗਲੀ ਜਿਹੜੀ ਪ੍ਰਵੀਨ ਜੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਅਕਸਰ ਇਹ ਚੀਜ਼ ਚੱਲਦੀ ਰਹੀ ਵੀ ਕੈਲੀਫੋਰਨੀਆ ਨੂੰ ਛੱਡ ਕੇ ਲੋਕ ਜਾ ਰਹੇ ਨੇ। ਜੀ। ਪਰ ਹੁਣ ਜਿਹੜੀਆਂ ਕੁਛ ਕੁ ਪਿਛਲੇ ਵੀਕ ਦੇ ਵਿੱਚ ਰਿਪੋਰਟਸ ਤੇ ਨਵੇਂ ਜਿਹੜੇ ਸਰਵੇਜ਼ ਆ, ਉਹ ਇਹ ਵੀ ਦਿਖਾ ਰਹੇ ਆ ਵੀ ਇੱਕ ਖਾਸ ਸੂਬੇ ਤੋਂ ਕੈਲੀਫੋਰਨੀਆ ਦੇ ਵਿੱਚ ਲੋਕ ਆ ਵੀ ਰਹੇ ਨੇ। ਇਹ ਹੋਰ ਕੋਈ ਸੂਬਾ ਨਹੀਂ, ਇਹ ਟੈਕਸਸ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਆ। ਕਹਿੰਦੇ ਵੀ ਜਿਹੜੇ ਕੈਲੀਫੋਰਨੀਅਨਸ ਟੈਕਸਸ ਨੂੰ ਕੈਲੀਫੋਰਨੀਆ ਛੱਡ ਕੇ ਜਾ ਰਹੇ ਆ, ਕਈ ਟੈਕਸਸ ਵਾਲੇ ਟੈਕਸਸ ਨੂੰ ਛੱਡ ਕੇ ਕੈਲੀਫੋਰਨੀਆ ਚ ਆ ਰਹੇ ਆ। ਇੱਕ ਜਿਹੜਾ ਡਾਟਾ ਆ ਯੂਐਸ ਦੀ ਜਿਹੜੀ ਸੈਂਸਸ ਬਿਊਰੋ ਆ, ਉਹਨਾਂ ਦੇ ਦੁਆਰਾ ਜਿਹੜਾ ਮਿਲਿਆ ਆ, ਹਿਊਸਟਨ ਕ੍ਰੋਨਿਕਲ ਨੇ, ਉਹਨਾਂ ਨੇ ਸਟੇਟ ਟੂ ਸਟੇਟ ਮਾਈਗ੍ਰੇਸ਼ਨ ਦੇ ਡਾਟਾ ਦੇ ਵਿੱਚ ਇਹ ਪਾਇਆ ਆ ਵੀ 42,279 ਜਿਹੜੇ ਟੈਕਸਸ ਦੇ ਰਹਿਣ ਵਾਲੇ ਆ ਪਹਿਲੋਂ, ਉਹਨਾਂ ਨੇ ਕੈਲੀਫੋਰਨੀਆ ਨੂੰ ਆਪਣਾ ਨਵਾਂ ਘਰ ਬਣਾਇਆ ਆ। ਸੋ 2022 ਦੇ ਵਿੱਚ ਕਹਿੰਦੇ ਵੀ ਮੋਸਟਲੀ ਇੱਕ ਸਭ ਤੋਂ ਵੱਡਾ ਜਿਹੜਾ ਨੰਬਰ ਆ ਟੈਕਸਸ ਤੋਂ ਇਹ ਦੇਖਿਆ ਗਿਆ ਹੈਗਾ ਆ। ਸੋ ਫੋਰਬਸ ਜਿਹੜਾ ਉਹ ਕਰ ਰਿਹਾ ਸੀਗਾ ਵੀ ਐਵਰੇਜ ਸੈਲਰੀ ਟੈਕਸਸ ਦੇ ਵਿੱਚ ਹੈਗੀ ਆ 57,000, ਜੋ ਕਿ ਮੁਲਕ ਦੇ ਵਿੱਚ 24ਵੇਂ ਨੰਬਰ ਦੇ ਉੱਤੇ ਆਉਂਦੀ ਆ। ਕੈਲੀਫੋਰਨੀਆ ਦੇ ਵਿੱਚ ਐਵਰੇਜ ਸੈਲਰੀ ਹੈਗੀ 73,000, ਜੋ ਕਿ ਤੀਜੇ ਨੰਬਰ ਦੇ ਉੱਤੇ ਆਉਂਦੀ ਆ। ਪਹਿਲੇ ਦੇ ਉੱਤੇ ਜਿਹੜਾ ਮੈਸੇਚਿਊਸਟ 76,000 ਤੇ ਨਿਊਯਾਰਕ ਜਿਹੜਾ 74,000 ਦੇ ਉੱਤੇ ਆਉਂਦਾ ਆ। ਸੋ ਫੋਰਬ ਦੇ ਜਿਹੜੇ ਐਨਾਲਿਸਟ ਉਹ ਇਹੀ ਦੱਸ ਰਹੇ ਆ ਵੀ ਕਈ ਜਿਹੜੇ ਟੈਕਸਸ ਵਾਲੇ ਆ ਉਹ ਵਾਪਸ ਕਈ ਤਾਂ ਕੈਲੀਫੋਰਨੀਆ ਵਾਲੇ ਵਾਪਸ ਵੀ ਮੁੜ ਰਹੇ ਆ। ਪਿਛਲੇ ਦਿਨਾਂ 'ਚ ਇੱਕ ਰਿਪੋਰਟ ਇਹ ਆਈ ਸੀ ਤੇ ਅੱਜ ਜਿਹੜਾ ਇਹ ਨਵਾਂ ਆંકੜੇ ਆਏ ਆ ਵੀ 42,000 ਤੋਂ ਵੱਧ ਟੈਕਸਸ ਦੇ ਨਿਵਾਸੀਆਂ ਨੇ ਕੈਲੀਫੋਰਨੀਆ ਨੂੰ ਆਪਣਾ ਨਵੇਂ ਘਰ ਦੇ ਵਜੋਂ ਜਿਹੜਾ ਉਹ ਚੁਣਿਆ ਹੈਗਾ ਆ। ਓਵਰਆਲ ਕੈਲੀਫੋਰਨੀਆ ਨੇ ਘਾਟਾ ਹੀ ਖਾਦਾ ਆ। 4,75,000 ਲੋਕ ਕੈਲੀਫੋਰਨੀਆ ਨੂੰ 2022 ਦੇ ਵਿੱਚ ਜਿਹੜਾ ਉਹ ਛੱਡ ਕੇ ਯੂਐਸ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਚਲੇ ਗਏ ਆ। ਜੀ। ਅਗਲੀ ਖਬਰ ਬਰਕਲੇ ਤੋਂ ਆ ਰਹੀ ਹੈ, ਲਾਸ ਵੇਗਸ ਤੋਂ ਆ ਰਹੀ ਹੈ। ਬਰਕਲੇ ਦਾ ਰਹਿਣ ਵਾਲਾ ਇੱਕ 41 ਸਾਲਾ ਬੰਦਾ, ਜਿਸ ਨੂੰ ਇੱਕ ਬੱਚੀ ਨੂੰ ਜ਼ਬਰਦਸਤੀ ਪ੍ਰੋਸਟੀਟਿਊਸ਼ਨ ਦੇ ਜਿਹੜਾ ਕਿੱਤੇ ਦੇ ਵਿੱਚ ਜਾਂ ਉਸ ਕੰਮ ਦੇ ਵਿੱਚ ਧੱਕਣ ਦੇ ਲਈ ਜਿਹੜਾ 10 ਸਾਲ ਦੀ ਜਿਹੜੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਸਟਨ ਮਿਸ਼ੇਲ ਜੋਸਫ, ਜਿਹੜਾ ਕਿ ਪਿਛਲੇ ਅਗਸਤ ਮਹੀਨੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ, ਇਹਨੂੰ ਹੁਣ ਇਸ ਮਾਮਲੇ ਦੇ ਵਿੱਚ 10 ਸਾਲਾਂ ਦੀ ਜੇਲ੍ਹ ਹੈ ਜਿਹੜੀ ਉਹ ਕੱਟਣੀ ਪਊਗੀ। ਕਿਹਾ ਇਹ ਜਾ ਰਿਹਾ ਹੈ, ਜਦੋਂ ਪੁਲਿਸ ਨੇ ਜਾਂਚ ਕੀਤੀ, FBI ਦੀ ਇਨਵੈਸਟੀਗੇਸ਼ਨ ਹੋਈ, ਤੇ ਉਹਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਜੋਸਫ ਜਿਹੜਾ ਕਿ ਇੱਕ ਕੁੜੀ ਨੂੰ ਮਿਲਦਾ ਸੋਸ਼ਲ ਮੀਡੀਆ ਦੇ ਉੱਤੇ, ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸੀ ਗੱਲਬਾਤ ਹੁੰਦੀ ਹੈ, ਤੇ ਆਪਸੀ ਜਿਹੜੀ ਗੱਲਬਾਤ ਦੇ ਵਿੱਚ ਹੀ ਇਹ ਜਿਹੜਾ ਉਹਨੂੰ ਗਲਤ ਮੈਸੇਜ ਭੇਜਣ ਲੱਗ ਪੈਂਦਾ। ਉਸ ਤੋਂ ਬਾਅਦ ਇਹਨੇ ਉਸ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ, ਉਸ ਨੂੰ ਕਈ ਤਰ੍ਹਾਂ ਦੀਆਂ ਇਤਰਾਜ਼ਯੋਗ ਜਾਂ ਅਸ਼ਲੀਲ ਵੀਡੀਓਜ਼ ਜਿਹੜੀਆਂ ਉਹਨੂੰ ਸੈਂਡ ਕੀਤੀਆਂ। ਉਸ ਤੋਂ ਬਾਅਦ ਉਹ ਕੁੜੀ ਜਿਹੜੀ ਆ, ਉਹਨੇ ਪੁਲਿਸ ਤੱਕ ਅਪਰੋਚ ਕੀਤੀ ਤੇ ਉਹਨੇ ਇਹਦੇ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਚੀਫ US ਡਿਸਟ੍ਰਿਕਟ ਜੱਜ ਸੀਗੇ ਜਿਹੜੇ ਮਿਰਾਂਡਾ ਔਰ ਜਿਹੜੇ ਐਮਜੂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਅਸੀਂ ਇਸ ਕੇਸ ਦੀ ਹੀਅਰਿੰਗ ਕੀਤੀ, ਇਸ ਕੇਸ ਦੀ ਸੁਣਵਾਈ ਦੇ ਦੌਰਾਨ ਸਾਨੂੰ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਕਿ ਇਸ ਦਾ ਜਿਹੜੀ ਮਨਸ਼ਾ ਸੀ,
ਇਹਦੀ ਸਿਰਫ ਮਨਸ਼ਾ ਉਸ ਕੁੜੀ ਦੇ ਨਾਲ ਦੋਸਤੀ ਕਰਨ ਦੇ ਲਈ ਨਹੀਂ ਸੀਗੀ, ਸਗੋਂ ਇਹਦੇ ਪਿੱਛੇ ਕਈ ਹੋਰ ਵੀ ਇਹਦੀਆਂ ਜਿਹੜੀਆਂ ਬੁਰੀਆਂ ਇੱਛਾਵਾਂ ਸਨ, ਜਿਹਦੇ ਨਾਲ ਉਹ ਉਹਦੇ ਤੋਂ ਗਲਤ ਕੰਮ ਕਰਵਾਉਣਾ ਚਾਹੁੰਦਾ ਸੀ। ਖਾਸ ਕਰਕੇ ਉਹਦੇ ਤੋਂ ਉਹਦਾ ਜਿਸਮਾਨੀ ਸ਼ੋਸ਼ਣ ਕਰਨਾ ਵੀ ਚਾਹੁੰਦਾ ਸੀ ਤੇ ਉਹਨੂੰ ਇਸ ਕਿੱਤੇ ਦੇ ਵਿੱਚ ਜ਼ਬਰਦਸਤੀ ਇਹ ਧੱਕਣਾ ਚਾਹੁੰਦਾ ਸੀ। ਇਹਨੇ ਜਦੋਂ ਉਸ ਨੂੰ ਗਲਤ ਈਮੇਲਸ ਕੁਛ ਇਹੋ ਜਿਹਾ ਕੰਟੈਂਟ ਸੈਂਡ ਕੀਤਾ ਤਾਂ ਉਸ ਨੇ ਇਤਰਾਜ਼ ਕੀਤਾ, ਤਾਂ ਇਹਨੇ ਉਸ ਨੂੰ ਡਰਾਉਣਾ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ ਸੀ। ਹੁਣ ਇਹਨਾਂ ਦੀ ਜਿਹੜੀ ਗੱਲਬਾਤ ਆ ਉਹਦੇ ਬਾਰੇ ਕਿਹਾ ਇਹ ਜਾ ਰਿਹਾ ਕਿ 2011 ਤੋਂ ਹੀ ਇਹ ਜਿਹੜਾ ਉਸ ਕੁੜੀ ਦਾ ਪਿੱਛਾ ਕਰ ਰਿਹਾ ਸੀ। 2019 ਦੇ ਵਿੱਚ ਇਹਦੇ ਹੋਰ ਇਸ ਤਰ੍ਹਾਂ ਦੀਆਂ ਬੀਬੀਆਂ ਨਾਲ ਜਾਂ ਕਹਿ ਲਓ ਸੋਸ਼ਲ ਮੀਡੀਆ ਤੇ ਦੋਸਤੀ ਦੇ ਨਾਲ ਇਸ ਤਰ੍ਹਾਂ ਦੀਆਂ ਗਲਤ ਜਿਹੜੀਆਂ ਚੈਟ ਆ ਉਹਦੇ ਬਾਰੇ ਪਤਾ ਲੱਗਾ ਸੀ ਤੇ ਹੁਣ 2021 ਦੇ ਵਿੱਚ ਇਹਨੂੰ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ, ਪੁੱਛ ਪੜਤਾਲ ਕੀਤੀ ਗਈ ਤੇ ਹੁਣ ਇਸ ਨੂੰ 10 ਸਾਲ ਜਿਹੜੇ ਆ ਉਹ ਜੇਲ੍ਹ ਦੀਆਂ ਕੰਧਾਂ ਪਿੱਛੇ ਬਿਤਾਉਣੇ, ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਤੇ ਫਲੋਰੀਡਾ ਦੇ ਗਵਰਨਰ ਆਮੋ ਸਾਹਮਣੇ ਹੋਣਗੇ 30 ਤਰੀਕ ਨੂੰ, ਪਰਸੋਂ ਇਹਨਾਂ ਦੀ ਡਿਬੇਟ ਹੋਣ ਜਾ ਰਹੀ ਆ। ਕਈ ਮਹੀਨੇ ਪਹਿਲਾਂ ਇਹ ਅਟਕਲਾਂ ਸ਼ੁਰੂ ਹੋਈਆਂ ਸੀ, ਪਹਿਲਾਂ ਮੰਨ ਗਏ ਸੀ, ਫਿਰ ਜਿਹੜੇ ਰੌਨ ਡਿਸੈਂਟਿਸ ਆ ਉਹਨਾਂ ਨੇ ਪੈਰ ਵੀ ਪਿੱਛੇ ਖਿੱਚ ਲਏ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਫੌਕਸ ਦੇ ਜਿਹੜੇ ਹੈਨਟੀ ਸ਼ੋਅ ਦੇ ਉੱਤੇ ਵੀ ਜਾ ਕੇ ਆ ਚੁੱਕੇ ਆ। ਇਸ ਵਾਰ ਵੀ ਜਿਹੜੇ ਫੌਕਸ ਨਿਊਜ਼ ਦੇ ਜਿਹੜੇ ਸ਼ੌਨ ਹੈਨਟੀ ਆ ਉਹ ਇਸ ਡਿਬੇਟ ਨੂੰ ਮੋਡਰੇਟ ਕਰਨਗੇ। 1.5 ਘੰਟੇ ਦਾ 90 ਮਿੰਟ ਦਾ ਇਹ ਡਿਬੇਟ ਹੋਣ ਜਾ ਰਿਹਾ ਆ। ਦੋ ਵੱਖ-ਵੱਖ ਸੂਬੇ, ਇੱਕ ਇਸ ਟਾਈਮ ਡੀਪ ਬਲੂ ਆ ਜਿਹੜਾ ਕੈਲੀਫੋਰਨੀਆ, ਤੇ ਜਿਹੜਾ ਫਲੋਰੀਡਾ ਇੱਕ ਟਾਈਮ ਦੇ ਉੱਤੇ ਸਵਿੰਗ ਸਟੇਟ ਸੀ, ਉਹ ਕਾਫੀ ਹੱਦ ਤੱਕ ਹੁਣ ਰੈੱਡ ਸਟੇਟ ਦੇ ਵਜੋਂ ਦੇਖੀ ਜਾਂਦੀ ਆ। ਫਰਕ ਬਹੁਤ ਆ ਇਹਨਾਂ ਦੋਨਾਂ ਦੇ ਵਿੱਚ, ਪਰ ਇਹ ਦੋਨਾਂ ਦੇ ਸਿੰਘ ਇਸ ਲਈ ਵੀ ਫਸ ਰਹੇ ਆ ਵੀ ਕਿਤੇ ਨਾ ਕਿਤੇ ਇਹ ਪ੍ਰੈਜ਼ੀਡੈਂਸ਼ੀਅਲ ਆਪਣੇ ਜਿਹੜੇ ਕੈਂਪੇਨ ਆ ਉਹ ਚਲਾ ਰਹੇ ਆ। ਰੌਨ ਡਿਸੈਂਟਿਸ ਤਾਂ ਆਲਰੇਡੀ ਮੈਦਾਨ 'ਚ ਆ, ਪਰ ਗੈਵਿਨ ਨਿਊਸਮ ਕਿਉਂਕਿ ਅਜੇ ਤੱਕ ਜੋ ਬਾਈਡਨ ਨੇ ਉਹ ਕਹਿੰਦੇ ਵੀ ਮੈਂ ਰੀ-ਇਲੈਕਸ਼ਨ ਦੇ ਵਿੱਚ ਆ, ਇਸ ਲਈ ਐਲਾਨ ਤਾਂ ਉਹਨਾਂ ਨੇ ਨਹੀਂ ਕੀਤਾ, ਪਰ ਅੰਦਰ ਖਾਤੇ ਕਈ ਲੋਕ ਮੰਨ ਰਹੇ ਆ ਵੀ ਇਹ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਇਸਨੇ ਚਾਲੂ ਕੀਤਾ ਹੋਇਆ ਆ। ਸੋ ਜੇ ਦੇਖਦੇ ਜਾਈਏ ਵੀ ਇਹ ਦੋਨੋਂ ਹੀ ਜਿਹੜੇ ਗਵਰਨਰ ਆ ਆਪੋ ਆਪਣੇ ਸੂਬੇ ਦੇ ਵਿੱਚ ਕਾਫੀ ਬਹੁਤ ਚਰਚਿਤ ਨੇ, ਵਿਵਾਦਾਂ 'ਚ ਵੀ ਜਿਹੜੇ ਉਹ ਘਿਰੇ ਰਹੇ ਆ। ਨਿਊਸਮ ਉਹਨਾਂ ਨੇ 2018 ਦੀ ਇਲੈਕਸ਼ਨ ਜਿੱਤੀ ਸੀ। 2021 ਦੇ ਵਿੱਚ ਇਹਨਾਂ ਨੂੰ ਰੀਕਾਲ ਦੇ ਲਈ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਉਹਨਾਂ ਨੇ ਸਰਵਾਈਵ ਕਰ ਲਿਆ ਤੇ ਦੂਜੀ ਟਰਮ ਇਹਨਾਂ ਨੇ 2022 ਦੇ ਵਿੱਚ ਤਕਰੀਬਨ 59% ਵੋਟਾਂ ਦੇ ਨਾਲ ਜਿੱਤੀ ਆ। ਸੋ ਇਹ ਜੇ ਦੇਖਿਆ ਜਾਵੇ ਇਹਨਾਂ ਦੇ ਅੰਡਰ ਹੁਣ ਰੀਸੈਂਟਲੀ ਦੇਖਿਆ ਸੀ ਕੈਲੀਫੋਰਨੀਆ ਦਾ ਬਜਟ ਇੱਕ ਟਾਈਮ ਦੇ ਉੱਤੇ ਸਰਪਲਸ ਹੋਇਆ ਸੀ, ਪਰ ਹੁਣ ਇਸ ਸਾਲ ਦਾ ਜਿਹੜਾ ਬਜਟ ਆ ਉਹ ਘਾਟੇ ਦੇ ਵਿੱਚ ਚੱਲ ਰਿਹਾ ਆ। ਸਮੈਸ਼ ਐਂਡ ਗ੍ਰੈਬ, ਲੌਲੈਸਨੈਸ, ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ, ਬਿਜ਼ਨੈਸਿਸ ਦਾ ਇੱਥੋਂ ਬਾਹਰ ਜਾਣਾ, ਲੋਕਾਂ ਦਾ ਇੱਥੋਂ ਬਾਹਰ ਜਾਣਾ, ਇਹ ਜ਼ਰੂਰ ਗਵਰਨਰ ਨਿਊਸਮ ਦੇ ਲਈ ਸਰਦਰਦੀ ਬਣੀ ਪਈ ਆ। ਉਧਰ ਜੇ ਰੌਨ ਡਿਸੈਂਟਿਸ ਦੀ ਗੱਲ ਕਰੀਏ, 45 ਸਾਲਾਂ ਦੀ ਉਹਨੇ, ਜੈਕਸਨਵਿਲ ਫਲੋਰੀਡਾ ਦੇ ਉਹ ਜੰਮੇ ਨੇ। ਉਹ ਯੂਐਸ ਦੀ ਨੇਵੀ ਦੇ ਵਿੱਚ 6 ਸਾਲ ਉਹਨਾਂ ਨੇ ਕੰਮ ਕੀਤਾ ਆ, ਰਿਜ਼ਰਵ ਰਹੇ ਸੀਗੇ 2019 ਤੱਕ। ਸੋ ਕਹਿੰਦੇ ਵੀ ਇਰਾਕ ਦੇ ਵਿੱਚ ਵੀ ਉਹ ਡਿਪਲੋਏ ਹੋਏ ਸੀਗੇ, ਉੱਥੇ ਵੀ ਉਹਨਾਂ ਨੇ ਕੰਮ ਕੀਤਾ ਸੀ ਤੇ ਕਮਾਂਡਰ ਰਹੇ ਆ ਸਪੈਸ਼ਲ ਆਪਰੇਸ਼ਨ ਟਾਸਕ ਫੋਰਸ ਦੇ ਫਲੂਜਾ ਜਿਹੜਾ ਇਲਾਕਾ ਆ ਉੱਥੇ। ਪਹਿਲੀ ਵਾਰੀ ਇਹ ਕਾਂਗਰਸ ਦੇ ਲਈ 2012 ਦੇ ਵਿੱਚ ਰਨ ਕੀਤਾ ਸੀ। 2014 ਤੇ 16 ਦੇ ਵਿੱਚ ਇਹ ਰੀ-ਇਲੈਕਟ ਵੀ ਹੋਇਆ। 2019 ਤੋਂ ਗਵਰਨਰ ਰਹੇ ਨੇ ਫਲੋਰੀਡਾ ਦੇ ਵਿੱਚ, ਰੀ-ਇਲੈਕਟ ਹੋਏ ਸੀਗੇ 2022 ਦੇ ਵਿੱਚ। ਰੀਸੈਂਟਲੀ ਜਿਹੜੇ ਫਲੋਰੀਡਾ ਨੇ ਆਪਣੇ $117 ਬਿਲੀਅਨ ਦਾ ਜਿਹੜਾ ਬਜਟ ਆ ਉਹ ਪਾਸ ਕੀਤਾ ਆ ਤੇ ਇਹਨਾਂ ਦਾ ਜਿਹੜਾ ਬਜਟ ਆ ਪਿਛਲੇ 2 ਸਾਲਾਂ ਤੋਂ ਸਰਪਲਸ ਜਿਹੜਾ ਆ ਉਹ ਚੱਲਦਾ ਆ ਰਿਹਾ ਆ। ਸੋ ਇਹਨਾਂ ਦੇ ਕਹਿੰਦੇ ਵੀ ਜਿਹੜੀ ਭਿੰਨਤ ਆ ਮੋਸਟਲੀ ਅਬੋਰਸ਼ਨ, ਸਿਵਲ ਰਾਈਟ, ਐਨਰਜੀ, ਗਨ ਕੰਟਰੋਲ ਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ ਜ਼ਿਆਦਾ ਜਿਹੜੀ ਉਹ ਹੋ ਸਕਦੀ ਆ। ਸੋ ਇਹ ਕਾਫੀ ਅਹਿਮ ਡਿਬੇਟ ਜਿਹੜੀ ਉਹ ਮੰਨੀ ਜਾ ਰਹੀ ਆ। ਇਹ ਵੀ ਹੋ ਸਕਦਾ ਆ ਪ੍ਰਵੀਨ ਜੀ ਵੀ ਇਹਨਾਂ ਦੋਨਾਂ ਚੋਂ ਹੀ ਕੋਈ ਵੱਡਾ ਲੀਡਰ ਨਾ ਬਣ ਕੇ ਉੱਭਰੇ, ਪਰ ਆਪਸ ਦੇ ਵਿੱਚ ਕਿਉਂਕਿ ਇਹਨਾਂ ਦੇ ਸਿੰਘ ਬਹੁਤ ਫਸੇ ਆ, ਗਵਰਨਰ ਨਿਊਸਮ ਨੇ ਇੱਥੇ ਪੈਸੇ ਖਰਚ ਕੇ ਫਲੋਰੀਡਾ ਦੇ ਵਿੱਚ ਐਡਾਂ ਜਿਹੜੀਆਂ ਉਹ ਲਾਈਆਂ ਸੀ ਵੀ ਭਾਈ ਮੂਵ ਹੋ ਕੇ ਤੁਸੀਂ ਕੈਲੀਫੋਰਨੀਆ 'ਚ ਆ ਜਾਓ, ਜਦ ਕਿ ਬਹੁਤ ਜ਼ਿਆਦਾ ਜਿਹੜੇ ਕੈਲੀਫੋਰਨੀਅਨਸ ਆ ਇਵੈਂਚੁਅਲੀ ਬਾਟਮ ਲਾਈਨ ਜੇ ਦੇਖੀਏ ਤਾਂ ਮੂਵ ਹੋ ਕੇ ਫਲੋਰੀਡਾ ਦੇ ਵਿੱਚ ਗਏ ਸੀਗੇ। ਸੋ ਸਭ ਦੀ ਅੱਖ ਰਹੇਗੀ ਪਰਸੋਂ ਦੇ ਇਹਨਾਂ ਦੋਨਾਂ ਗਵਰਨਰਸ ਦੇ ਡਿਬੇਟ ਦੇ ਉੱਤੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਲੇ ਆਫਸ ਦੀ। ਇਸ ਵੇਲੇ ਅਮਰੀਕੀ ਅਖਬਾਰ ਦੀ ਚਰਚਾ ਜਿਹੜੀ ਆ ਬਹੁਤ ਜ਼ਿਆਦਾ, ਦ ਵਾਸ਼ਿੰਗਟਨ ਪੋਸਟ ਦੇ ਬਾਰੇ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਹੁਣ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੌਬ ਕੱਟ ਕਰਨਾ ਪੈ ਸਕਦਾ ਹੈ। ਜਿਹੜੇ ਉਹਨਾਂ ਦੇ ਪੈਟੀ ਸਟੋਨਫਿਸ਼ਰ ਨੇ
ਉਹਨਾਂ ਨੇ ਇਹ ਗੱਲ ਕਹੀ ਹੈ, ਜਿਹੜੇ ਕਿ CEO ਨੇ ਇਸ ਵੇਲੇ ਵਾਸ਼ਿੰਗਟਨ ਪੋਸਟ ਦੇ ਲਈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 240 ਜੌਬਸ ਜਿਹੜੀਆਂ ਨੇ ਨਿਊਜ਼ ਰੂਮ ਦੇ ਵਿੱਚੋਂ ਸਾਨੂੰ ਘਟਾਉਣੀਆਂ ਪੈ ਸਕਦੀਆਂ ਨੇ, ਤੇ ਇਸ ਦਾ ਮਤਲਬ ਇਹ ਬਣਦਾ ਹੈ ਕਿ ਇਸ ਵੇਲੇ ਉਹ ਕਹਿੰਦੇ ਕਿ ਸਾਨੂੰ ਇਹ ਜਿਹੜਾ ਸਮਝੌਤਾ ਉਹ ਕਰਨਾ ਹੀ ਪੈਣਾ। ਲੰਘੇ ਸਾਲ CNN ਤੇ NPR ਜਿਹੜੇ ਕਿ ਵੱਡੇ ਅਦਾਰੇ ਗਿਣੇ ਜਾਂਦੇ ਨੇ, ਉਹਨਾਂ ਨੇ ਹੰਡਰਡ ਆਫ ਜੌਬਸ ਜਿਹੜੀਆਂ ਨੇ, ਹੰਡਰਡਸ ਆਫ ਜੌਬਸ ਜਿਹੜੀਆਂ ਨੇ ਉਹ ਲੇ ਆਫ ਕਰਤੀਆਂ ਸੀਗੀਆਂ। ਉਸ ਤੋਂ ਬਾਅਦ ਨਿਊਜ਼ ਰੂਮ ਜਿਹੜਾ ਸਟਾਫ ਹੈ ਉਹਦੇ ਵਿੱਚ ਵੀ ਦਰਜਨਾਂ ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਖਾਲੀ ਕਰਨਾ ਪਿਆ ਸੀਗਾ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਇਹ ਨੈਸੈਸਰੀ ਫॉर ਅਸ ਟੂ ਸਟੇ ਕੰਪੀਟੀਟਿਵ। ਇਹਨਾਂ ਨੇ ਇੱਕ ਸ਼ਬਦ ਵਰਤਿਆ ਸੀਗਾ ਕਿ ਦੌੜ ਦੇ ਵਿੱਚ ਬਣੇ ਰਹਿਣ ਦੇ ਲਈ ਜਾਂ ਇਕਨੋਮੀ ਦੇ ਤੌਰ ਤੇ ਸਰਵਾਈਵ ਕਰਨ ਦੇ ਲਈ ਸਾਨੂੰ ਇਹ ਜਿਹੜਾ ਕਦਮ ਆ ਉਹ ਚੁੱਕਣਾ ਪੈਣਾ ਹੈ। ਹੁਣ ਵਾਸ਼ਿੰਗਟਨ ਪੋਸਟ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਕਿ 240 ਜੌਬਸ ਜਿਹੜੀਆਂ ਕਿ ਨਿਊਜ਼ ਰੂਮ ਦੇ ਨਾਲ ਰਿਲੇਟਡ ਨੇ, ਹਾਲਾਂਕਿ ਫੀਲਡ ਸਟਾਫ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਕਟੌਤੀ ਕੀਤੀ ਜਾ ਸਕਦੀ ਹੈ। ਜੀ, ਰਿਸ਼ਤੇ ਜਿਹੜਾ ਪਿਓ ਤੇ ਧੀ ਦਾ ਬੜਾ ਪਵਿੱਤਰ ਹੁੰਦਾ ਹੈ, ਪਰ ਜੀ। ਕਈ ਲੋਕ ਕੁਝ ਅਜਿਹਾ ਕਰਤੂਤ ਕਰ ਦਿੰਦੇ ਆ ਵੀ ਉਹ ਜੀ। ਤਾਰ-ਤਾਰ ਹੋ ਜਾਂਦਾ ਆ। ਅਲਡਰਾਡੋ ਕਾਉਂਟੀ ਸੈਕਰਾਮੈਂਟੋ ਦੇ ਨਜ਼ਦੀਕ ਜਿਹੜਾ ਇਹ ਕਾਉਂਟੀ ਆ, ਉੱਥੇ ਇੱਕ ਬੰਦੇ ਦੇ ਉੱਤੇ ਹੁਣ ਚਾਈਲਡ ਪੋਰਨੋਗ੍ਰਾਫੀ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਆ। ਕਾਰਨ ਕੀ ਜਿਹੜਾ ਉਹ ਦੱਸ ਰਹੇ ਆ ਵੀ ਉਸਨੇ ਆਪਣੀ 16 ਸਾਲਾਂ ਦੀ ਹੀ ਕੁੜੀ ਦੀਆਂ ਨਗਨ ਤਸਵੀਰਾਂ ਆਨਲਾਈਨ ਜਿਹੜੀਆਂ ਆ ਉਹ ਵੇਚੀਆਂ। ਸ਼ੈਰਿਫ ਆਫਿਸ ਨੇ ਉਸਦਾ ਨਾਮ ਤਾਂ ਨਹੀਂ ਜਿਹੜਾ ਉਹ ਦੱਸਿਆ, ਕਹਿੰਦੇ ਵੀ ਜੇ ਉਹ ਦੱਸਦੇ ਆ ਤੇ ਉਹਦੀ ਕੁੜੀ ਦਾ ਵੀ ਪਤਾ ਲੱਗ ਜੂਗਾ ਜੋ ਕਿ ਅਜੇ ਮਾਈਨਰ ਆ, ਸੋ ਇਸ ਲਈ ਉਹ ਦੱਸਿਆ ਜਿਹੜਾ ਉਹ ਨਹੀਂ ਜਾ ਸਕਦਾ। ਡਿਟੈਕਟਿਵ ਨੇ ਕਹਿੰਦੇ ਵੀ ਉਹਨਾਂ ਨੂੰ ਇਹ ਪਤਾ ਲੱਗਾ ਅਗਸਤ ਮਹੀਨੇ ਦੇ ਵਿੱਚ ਵੀ ਜਿਹੜੀ ਇਹ ਬੱਚੀ ਆ 16 ਸਾਲਾਂ ਦੀ, ਉਹ ਆਨਲਾਈਨ ਉਸਦੀ ਪ੍ਰੈਜ਼ੈਂਸ ਸੀਗੀ। ਉਹਨੇ ਤਕਰੀਬਨ $40,000 ਉਹ ਆਪਣਾ ਕੰਟੈਂਟ, ਨਿਊਡ ਕੰਟੈਂਟ ਵੇਚ ਕੇ ਜਿਹੜਾ ਉਹ ਕਮਾਇਆ। ਡਿਟੈਕਟਿਵ ਨੇ ਬਾਅਦ ਦੇ ਵਿੱਚ ਇਹ ਵੀ ਪਾਇਆ ਵੀ ਉਸ ਦੇ ਪਿਓ ਨੇ ਨਾਲ ਜਿਹੜੀ ਆ ਉਸ ਦੀ ਮਦਦ ਕੀਤੀ, ਕੋਆਰਡੀਨੇਟ ਕੀਤਾ ਪ੍ਰੋਫਿਟ ਜਿਹੜਾ ਉਹ ਕਮਾਉਣ ਦੇ ਲਈ। ਪਤਾ ਨਹੀਂ ਲੋਕਾਂ ਦਾ ਕੀ ਹਾਲ ਜਿਹੜਾ ਉਹ ਹੋ ਗਿਆ, ਕਿਹੜੇ ਪਾਸੇ ਨੂੰ ਜਿਹੜਾ ਉਹ ਤੁਰੇ ਨੇ। ਤੇ 15 ਨਵੰਬਰ ਨੂੰ ਰੀਸੈਂਟਲੀ ਉਹ ਅਲਡੋਰਾਡੋ ਕਾਉਂਟੀ ਦੇ ਜਿਹੜੇ ਸ਼ੈਰਿਫ ਦੇ ਡੈਪਟੀਜ਼ ਆ, ਉਹਨਾਂ ਨੇ ਉਸ ਨੂੰ ਘਰੋਂ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ। ਹੁਣ ਉਸ ਉੱਤੇ ਸੈਕਸ ਟ੍ਰੈਫਿਕਿੰਗ, ਕੰਟਰੀਬਿਊਸ਼ਨ ਟੂ ਡੈਲੀਕੁਐਂਸੀ ਆਫ ਏ ਮਾਈਨਰ, ਚਾਈਲਡ ਅਬਿਊਜ਼, ਇਹ ਜਿਹੜੇ ਚਾਰजेस ਦੇ ਅਧੀਨ ਅੰਦਰ ਰੱਖਿਆ ਗਿਆ ਆ। ਜੀ, ਕੰਟੈਂਟ ਵੇਚਣ ਦੀ ਜਿਹੜੀ ਦੌੜ ਆ ਉਹ ਤੁਹਾਨੂੰ ਮਾਨਸਿਕ ਤੌਰ ਤੇ ਕੰਗਾਲ ਨਹੀਂ ਕਰ ਰਹੀ, ਬੌਧਿਕ ਤੌਰ ਤੇ ਕੰਗਾਲ ਨਹੀਂ ਕਰ ਰਹੀ, ਬਲਕਿ ਉਹ ਰਿਸ਼ਤਿਆਂ ਨੂੰ ਵੀ ਉਹਨਾਂ ਦੇ ਨਾਲ ਵੀ ਸਮਝੌਤਾ ਕਰਨ ਦੇ ਵਿੱਚ ਤੁਹਾਨੂੰ ਉਹ ਗਿਰਾਵਟ ਦੇ ਪੱਧਰ ਉੱਤੇ ਲੈ ਇਹ ਤੋਂ ਸਮਾਜ ਦਾ ਪਤਾ ਲੱਗਦਾ ਵੀ ਪਤਾ ਨਹੀਂ ਕਿਸ ਪਾਸੇ ਵੱਲ ਨੂੰ, ਨਿਗਾਰ ਵੱਲ ਨੂੰ। ਜੀ। ਤੇ ਜਾਂਦੇ ਜਿਹੜੀਆਂ ਹੋਰ ਇੱਕ ਦੀ ਖਬਰ ਦੇ ਵਿੱਚ ਦੱਸ ਜਾਈਏ, ਰੇਨ ਤੇ ਸਨੋ ਕੈਲੀਫੋਰਨੀਆ ਦੇ ਵਿੱਚ ਇਸ ਹਫਤੇ ਦਸਤਕ ਦੇ ਰਹੀ ਆ। ਅੱਜ ਜਿਹੜਾ ਵੈਲੀ ਦੇ ਵਿੱਚ ਗਰਮ ਦਿਨ ਸੀਗਾ, ਪਰ ਫਰਾਈਡੇ ਤੱਕ ਆਉਂਦੇ 10 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਡਾਊਨ ਹੋ ਜਾਣਾ ਹੈ। ਸਿਆਰਾ ਨਵਾਡਾਜ਼, ਕਲੈਮਥ ਰੇਂਜ ਤੇ ਸਾਊਥ ਕੈਸਕੇਡਸ ਦੇ ਵਿੱਚ ਰੇਨ ਦੇ ਨਾਲ ਜਿਹੜੀ ਬਰਫ਼ਬਾਰੀ ਆ ਉਹ ਵੀ ਰਹੇਗੀ। ਹਫਤੇ ਦੀ ਇਹ ਸ਼ੁਰੂਆਤ ਡਰਾਈ ਰਹੇਗੀ, ਕਈ ਥਾਵਾਂ ਦੇ ਉੱਤੇ ਕੋਰਾ, ਫਰੀਜ਼ਿੰਗ ਟੈਂਪਰੇਚਰਸ ਜਿਹੜੀ ਆ ਖਾਸ ਕਰਕੇ ਵਾਈਨ ਕੰਟਰੀ ਦੇ ਇਰਦ ਗਿਰਦ ਸਲੀਨਸ, ਸੈਨ ਮਕੀਨ ਵੈਲੀ ਦੇ ਵਿੱਚ ਦੇਖਣ ਨੂੰ ਜਿਹੜੀ ਆ ਉਹ ਮਿਲ ਸਕਦੀ ਆ। ਹਾਈ ਟਾਈਡ ਤੇ ਲਾਰਜ ਸਵੈਲਸ ਦੇ ਕਰਕੇ ਜਿਹੜੇ ਟਾਈਡਲ ਤੱਟ ਦੇ ਉੱਤੇ ਇਲਾਕੇ ਆ, ਉੱਥੇ ਕੋਸਟਲ ਫਲੱਡਿੰਗ ਦੇ ਵੀ ਜਿਹੜੇ ਚਾਂਸਿਸ ਆ ਉਹ ਦੱਸੇ ਗਏ ਨੇ। ਸਿਆਰਾਜ਼ ਦੇ ਵਿੱਚ ਕਾਫੀ ਜਿਹੜੀ ਬਰਫ਼ਬਾਰੀ ਜਿਹੜੀ ਆ ਉਹ ਅਨੁਮਾਨੀ ਗਈ ਆ। ਡੋਨਰ ਪਾਸ ਜਿਹੜਾ 80 ਜਿੱਧਰੋਂ ਲੰਘਦਾ ਆ, ਉੱਥੇ ਵੀ ਕਾਫੀ ਜਿਹੜੀ ਬਰਫ਼ ਆ ਉਹ ਪੈ ਸਕਦੀ ਆ। ਸੋ ਇਹ ਵੀਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਰਿਲੇਟਡ ਪ੍ਰੋਬਲਮ ਜਿਹੜੀਆਂ ਆ ਉਹ ਤੁਹਾਨੂੰ ਝੱਲਣੀਆਂ ਪੈ ਸਕਦੀਆਂ ਆ। ਜੀ। ਤੇ ਜਾਂਦੇ ਪ੍ਰਵੀਨ ਜੀ ਜੇ ਦੱਸ ਜਾਈਏ ਅੱਜ ਦੇ ਮਾਰਕੀਟਸ ਦਾ ਕੀ ਹਾਲ ਰਿਹਾ। ਡਾਓ ਜੋਨ ਜਿਹੜਾ ਅੱਜ 83 ਪੁਆਇੰਟ ਵੱਧ ਕੇ 35,417 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 4555, ਨੈਸਡੈਕ 41 ਪੁਆਇੰਟ ਵੱਧ ਕੇ 14,282 ਤੇ ਬੰਦ ਹੋਇਆ। ਸੋਨੇ ਦਾ ਭਾਅ $2,048 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.28% ਦੇ ਉੱਤੇ ਪਹੁੰਚੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 37,751 ਤੇ ਇਥੀਰੀਅਮ $2,051 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੀ। ਤੇ ਜੇ ਕਰੰਸੀਜ਼ ਦੇ ਵਿੱਚ ਦੱਸਦੇ ਜਾਈਏ, ਇੱਕ $USD ਦੇ ਬਰਾਬਰ ਇੰਡੀਅਨ ਰੁਪੀਜ਼ ਦੇ ਵਿੱਚ 83 ਰੁਪਏ ਤੇ 29 ਪੈਸੇ ਰਹੇ ਆ। ਤੇ ਕੈਨੇਡੀਅਨ ਡਾਲਰਸ ਦੇ ਮੁਤਾਬਕ $1.35 ਜਿਹੜੇ ਆ ਉਹ ਕੈਨੇਡੀਅਨ ਡਾਲਰ ਜਿਹੜਾ ਹੋ ਰਿਹਾ। ਤੇ ਪਾਕਿਸਤਾਨ ਦੇ ਜਿਹੜੇ ਆ ਉਹ ਰੇਟ ਇੱਕ $USD ਦੇ ਬਰਾਬਰ 283 ਰੁਪਏ 9 ਪੈਸੇ
ਲਿਆ ਹੈ। ਜੀ ਹੁਣ ਸੋ ਆਪਾਂ ਇਸ ਦੇ ਲਈਏ ਨਾਲ ਜੀ ਹੀ ਇਜਾਜ਼ਤ। ਜੀ ਜੀ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਮੇਰੇ ਰਾਜਕਨਵੀਰ ਸਿੰਘਲ ਨੂੰ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ USA।